ਪੰਜਾਬ ਦੇ ਪਾਣੀਆਂ ਦੀ ਲੁੱਟ ਜਿਹੜਾ ਸਿਲਸਿਲਾ ਲਗਾਤਾਰਤਾ ਨਾਲ ਚੱਲ ਰਿਹਾ ਉਹਦੇ ਚੋਂ ਅੱਗੋਂ ਪੰਜਾਬ ਨੂੰ ਡੈਜ਼ਰਟ ਬਣਾਉਣ ਦੇ ਲਈ ਇਹ SYL ਕਨਾਲ ਦਾ ਮੁੱਦਾ 2004 ਦੇ ਵਿੱਚ ਟਰਮੀਨੇਸ਼ਨਸ ਆਫ ਵਾਟਰ ਐਗਰੀਮੈਂਟ ਐਕਟ ਅਮਰਿੰਦਰ ਸਰਕਾਰ ਨੇ ਪਾਸ ਕੀਤਾ। ਉਦੋਂ ਵੀ ਸੁਪਰੀਮ ਕੋਰਟ ਚੋਂ ਸੀ ਜੀ ਕਿ ਫੈਸਲਾ ਆਇਆ ਕਿ ਆਇਆ ਔਰ ਉਹ ਵਕਤੀ ਤੌਰ ਤੇ ਰੁਕ ਗਿਆ, ਲੇਕਿਨ 4 ਸਾਲ ਬਾਅਦ ਸੁਪਰੀਮ ਕੋਰਟ ਨੇ ਕਿਹਾ ਜੀ ਇਹ ਟਰਮੀਨੇਸ਼ਨ ਵਾਟਰ ਐਗਰੀਮੈਂਟ ਐਕਟ ਜਿਹੜਾ ਟਰਮੀਨੇਟ ਕਰਨਾ ਹੈ ਇਹ ਇਲੀਗਲ ਹੈ। ਅਗੇਨ ਸੁਪਰੀਮ ਕੋਰਟ ਨੇ ਉਹ ਕੇਸ ਦੀ ਫਾਈਲ ਕੱਢ ਕੇ ਔਰ ਉਹਨਾਂ ਨੇ ਪੰਜਾਬ ਦੇ ਚੀਫ ਮਿਨਿਸਟਰ ਨੂੰ ਇਹ ਹਦਾਇਤ ਕੀਤੀ ਹੈ ਕਿ ਭਾਈ ਫੌਰਨ ਹਰਿਆਣੇ ਦੇ ਚੀਫ ਮਿਨਿਸਟਰ ਨੂੰ ਮਿਲੋ ਔਰ ਇਹ ਜਿਹੜਾ 1 ਮਹੀਨੇ ਦੇ ਵਿੱਚ ਮੁਲਾਕਾਤ ਕਰੋ। ਇਹ ਪਾਣੀ ਜਿਹੜਾ ਹੈ ਇਹ ਕਿਸੇ ਇੱਕ ਦੀ ਮਲਕੀਅਤ ਨਹੀਂ ਹੈ, ਇਹ ਸਾਂਝਾ ਹੋਣਾ ਚਾਹੀਦਾ ਹੈ। ਵਾਟਰ ਇਜ਼ a natural resource and living beings must learn to share it, whether it be individuals, states or countries. If you look at it only from the point of view of the state, then somebody will look at it from the point of view of the city. I know there are sensitive issues in the state of Punjab, but some calls have to be taken. ठीक है, sensitive issue है पंजाब, पर जो होना है वो होना ही चाहिए। It cannot be left as a festering wound कि ये रिश्ता जख्म नहीं छड़िया जा सकता। Water is a natural wealth to be shared। ये साडे लिए बाकी सारे दरवाजे बंद कर रहे हैं और ये खुद ही उस दरवाजे वाल पंजाब की जवानी नूं तक रहे हैं जिहड़ी पंजाब की जवानी की फर्स्ट चॉइस कदे नहीं सी। दर्शकों ब्रेक बाद थोड़ा सा आपका भरपूर स्वागत है। सो व्यूअर्स दूसरे सैगमेंट ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ SYL ਦੇ ਮੁੱਦੇ ਦੇ ਉੱਪਰ। ਸੋ ਇਸ ਵਿੱਚ ਗੱਲਬਾਤ ਹੋਵੇਗੀ ਕਿ ਭਾਰਤੀ ਏਜੰਸੀਆਂ ਨੇ ਸੁਪਰੀਮ ਕੋਰਟ ਰਾਹੀਂ ਸਤਲੁਜ ਜਮਨਾ ਲਿੰਕ ਨਹਿਰ ਦੇ ਮੁੱਦੇ ਨੂੰ ਫਿਰ ਫਰੰਟ ਬਰਨਰ ਤੇ ਲੈ ਆਂਦਾ ਹੈ। ਸੋ व्यूअर्स ਇਉਂ ਜਾਪਦਾ ਹੈ ਕਿ ਪਾਣੀਆਂ ਦੀ ਲੁੱਟ ਦੇ ਨਾਲ ਹੁਣ ਸਿੱਖ ਨਸਲਕੁਸ਼ੀ ਲਈ ਵੀ ਜਿਹੜਾ ਮਾਹੌਲ ਹੈ ਉਹ ਤਿਆਰ ਕੀਤਾ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪਾਣੀਆਂ ਦੀ ਗੱਲ ਜਦੋਂ ਅਸੀਂ ਪਾਣੀ ਲਫ਼ਜ਼ ਕਹਿੰਦੇ ਹਾਂ ਤਾਂ ਪਹਿਲਾਂ ਇਸ ਗੱਲ ਦਾ ਧਿਆਨ ਆਉਂਦਾ ਹੈ ਕਿ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ ਜੀ। ਲਾਈਫ ਸ਼ੁਰੂ ਪਾਣੀ ਤੋਂ ਹੁੰਦੀ ਹੈ। ਬਿਲਕੁਲ। ਫਿਰ ਇਸ ਗੱਲ ਦਾ ਧਿਆਨ ਆਉਂਦਾ ਹੈ ਕਿ ਭਾਈ ਇਹ ਜਿਸ ਧਰਤੀ ਦੇ ਉੱਤੇ ਅਸੀਂ ਬੈਠੇ ਹਾਂ ਇਸ ਦਾ 2 ਹਿੱਸਾ ਪਾਣੀ ਹੈ, ਸਮੁੰਦਰ ਨੇ, 1 ਹਿੱਸਾ ਧਰਤੀ ਹੈ। ਫਿਰ ਇਸ ਗੱਲ ਦਾ ਧਿਆਨ ਆਉਂਦਾ ਹੈ ਕਿ ਜਦੋਂ ਪਾਣੀ ਉੱਤੋਂ ਬਰਸਦਾ ਹੈ ਔਰ ਬੇਰੋਕ ਬਰਸਦਾ ਹੈ ਉਸ ਦੇ ਉੱਤੇ ਕੋਈ ਕੰਟਰੋਲ ਨਹੀਂ ਹੈ, ਉਹ ਰੱਬ ਦਾ ਮਹਿਕਮਾ ਹੈ। ਅਤੇ ਉਹਦੇ 'ਚ ਜਦੋਂ ਨਾ ਬਰਸੇ ਤਾਂ ਸੋਕਾ ਹੈ ਅਤੇ ਜਦੋਂ ਬਰਸੇ ਤਾਂ ਹੜ੍ਹ ਨੇ। ਔਰ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਪਾਕਿਸਤਾਨ ਦੇ ਵਿੱਚ ਹੜ੍ਹਾਂ ਨੇ ਕਿੰਨੀ ਤਬਾਹੀ ਲਿਆਂਦੀ ਪਿਛਲੇ ਕਈ ਹਫ਼ਤਿਆਂ ਤੋਂ। ਉਹਨਾਂ ਦੀਆਂ ਫਿਗਰ ਜਦੋਂ ਮੈਂ ਦੇਖਦਾ ਕਿ ਵੀ ਇਸ ਵੇਲੇ ਆਲਮੋਸਟ 3 ਕਰੋੜ 30 ਮਿਲੀਅਨ ਦੇ ਲਗਭਗ ਲੋਕ ਪ੍ਰਭਾਵਿਤ ਹੋਏ ਨੇ। ਜਿਹੜੇ 1 ਲੱਖ ਤੋਂ ਜ਼ਿਆਦਾ ਘਰ ਜਿਹੜੇ ਬਿਲਕੁਲ ਤਬਾਹ ਹੋਏ। ਰਾਜੀ BBC ਦੀ ਖਬਰ ਸੀ ਕਿ ਕਿਵੇਂ ਜਿਹੜਾ ਹੈ ਉਹਨਾਂ ਦਾ ਜਿਹੜਾ ਸਭ ਤੋਂ ਵੱਡਾ ਲੇਕ ਹੈ ਸਿੰਧ ਦੇ ਵਿੱਚ ਮਾਨਸਰ ਲੇਕ ਉਹ ਓਵਰਫਲੋ ਹੋ ਰਿਹਾ ਔਰ ਜੇ ਇਹੀ ਉਸ ਦਾ ਜਿਹੜਾ ਕੋਈ ਹੱਦ ਬੰਨਾ ਟੁੱਟਾ, ਕੋਸ਼ਿਸ਼ ਤਾਂ ਕਰ ਰਹੇ ਨੇ ਉਹਨੂੰ ਰੋਕਣ ਦੀ, ਫਿਰ ਲੱਖਾਂ ਲੋਕ ਹੋਰ ਬੇਘਰ ਹੋਣਗੇ। ਉੱਥੋਂ ਲੋਕਾਂ ਨੂੰ ਸੇਫਟੀ ਵੱਲ ਕੱਢਿਆ ਜਾ ਰਿਹਾ ਔਰ ਇਸ ਦੇ ਉੱਤੇ ਚਰਚਾ ਵੀ ਹੈ ਕਿ ਭਾਈ ਇਹ ਕਿਉਂ ਇੱਕ ਪਾਸੇ ਗਲੇਸ਼ੀਅਰਸ ਦਾ ਪਿਘਲਣਾ ਹੈ ਕਿ ਜਿਹੜਾ ਅਸੀਂ ਕਲਾਈਮੇਟ ਕਰ ਰਹੇ ਹਾਂ। ਹਾਲਾਂ ਉਸੇ ਸਟੋਰੀ 'ਚ ਸੀ ਕਿ ਬਈ ਪਾਕਿਸਤਾਨ ਤਾਂ ਸਿਰਫ ਦੁਨੀਆ 'ਚ ਜਿੰਨੀਆਂ ਵੀ ਇਹ ਗੈਸਿਸ ਦੀ ਐਮਿਸ਼ਨ ਹੈ ਉਹਦਾ ਸਿਰਫ 1% ਪਾਕਿਸਤਾਨ 'ਚੋਂ ਹੁੰਦਾ ਹੈ, ਪਰ ਮੈਕਸਿਮਮ ਪ੍ਰਭਾਵਿਤ ਜਿਹੜਾ ਗਲੇਸ਼ੀਅਰਸ ਦੇ ਉਹਦੀ ਜੀਓਗ੍ਰਾਫੀਕਲ ਲੋਕੇਸ਼ਨ ਪਾਕਿਸਤਾਨ ਦੀ ਇਸ ਕਿਸਮ ਦੀ ਹੈ ਕਿ ਉਸ ਦਾ ਵੀ ਇਫੈਕਟ ਹੈ। ਮੌਨਸੂਨ ਵੀ ਬੜੀ ਜਿਹੜੀ ਹੈ ਇਸ ਵਾਰ ਬੇਰੋਕ ਟੋਕ ਜਿਹੜੇ ਨੇ ਪੈ ਰਹੇ ਨੇ ਮੀਂਹ, ਲੇਕਿਨ ਉਹਦੇ ਨਾਲ ਜਿਹੜੇ ਕੋਈ ਅਨਫਿਨਿਸ਼ਡ ਟਾਸਕ ਹੈ ਡੈਮਸ ਦਾ ਨਾ ਹੋਣਾ। ਜਿਵੇਂ ਸਿੰਧ ਪ੍ਰੋਵਿੰਸ ਦੇ ਵਿੱਚ ਕਾਲਾ ਡੈਮ ਇਹ ਇੱਕ ਹਮੇਸ਼ਾ ਹੀ ਸਿਆਸੀ ਧਿਰਾਂ ਦੇ ਵਿਚਾਲੇ ਫੁੱਟਬਾਲ ਬਣ ਕੇ ਰਿਹਾ ਹੈ। ਉਹ ਕਈ ਵਾਰੀ ਰੀਜਨਲਿਜ਼ਮ ਖੜਾ ਕਰ ਲਿਆ ਜਾਂਦਾ ਹੈ ਕਈ ਵਾਰ, ਪਰ ਇਹ ਸਭ 'ਚੋਂ ਦੁਖਾਂਤ ਹੈ, ਦੁੱਖ ਹੈ। ਚੰਗੀ ਗੱਲ ਹੈ ਕਿ ਇਹਦੇ ਬਾਵਜੂਦ ਕਿ
ਇੰਨੀ ਵੱਡੀ ਤਬਾਹੀ, ਔਰ ਦੂਸਰੇ ਨੂੰ ਪਾਕਿਸਤਾਨ ਆਪਣੇ ਲੈਵਲ ਦੇ ਉੱਤੇ ਤਾਂ ਕੋਸ਼ਿਸ਼ ਕਰ ਹੀ ਰਿਹਾ ਜੋ ਜਿਵੇਂ ਉਹਨੂੰ ਹੈਂਡਲ ਕਰ ਸਕਦੇ ਨੇ, ਪਰ ਜਿਵੇਂ ਬਾਹਰਲੀ ਮਦਦ ਹਰ ਪਾਸਿਓਂ ਆਈ ਹੈ, ਔਰ ਮੈਂ ਇਹ ਫਖਰ ਨਾਲ ਕਹਿ ਸਕਦਾ ਕਿ ਇਹ ਸਾਰੇ ਦੇ ਵਿੱਚ ਭਾਵੇਂ ਜਦੋਂ 100 ਬਿਲੀਅਨ ਇਹਨੇ ਦਿੱਤਾ ਜਾਂ 10 ਮਿਲੀਅਨ ਜਾਂ 5 ਮਿਲੀਅਨ ਉਹਨੇ ਦਿੱਤਾ, ਉਹਦੇ 'ਚ ਤਾਂ ਅਸੀਂ ਨਹੀਂ ਸ਼ਾਮਲ ਹੋ ਸਕਦੇ ਉਸ ਲੈਵਲ ਦੇ ਉੱਤੇ, ਲੇਕਿਨ ਸਿੱਖ ਵਲੰਟੀਅਰਸ ਉਹ ਯੂਨਾਈਟਿਡ ਸਿੱਖਸ ਦੇ ਹੋਣ, ਖਾਲਸਾ ਏਡ ਦੇ ਹੋਣ, ਲੋਕਲ ਐਕਟਿਵਿਸਟ ਹੋਣ, ਉਹ ਵੀ ਆਪਣਾ ਫਰਜ਼ ਉੱਥੇ ਅਦਾ ਕਰ ਰਹੇ ਨੇ। ਅਸੀਂ ਤਾਂ ਅਰਦਾਸ ਹੀ ਕਰ ਸਕਦੇ ਹਾਂ ਕਿ ਰੱਬ ਜਿਹੜਾ ਹੈ ਹਿੰਮਤ ਵੀ ਦੇ ਔਰ ਇਸ ਕਹਿਰ ਨੂੰ ਜਿਹੜਾ ਹੈ ਉਹ ਘਟਾਏ। ਲੇਕਿਨ ਇੱਕ ਪਾਸੇ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਅਖੀਰ ਪਾਣੀ ਦੇ ਦੁਆਲੇ ਸਾਰੀ ਗੱਲ ਘੁੰਮਦੀ ਹੈ ਕਿ ਵੀ ਜਿੱਥੇ ਮਿਸਮੈਨੇਜ ਹੁੰਦਾ ਹੈ ਜਾਂ ਸਿਆਸੀ ਵਿਲ ਨਹੀਂ ਹੁੰਦੀ ਠੀਕ ਫੈਸਲੇ ਲੈਣ ਦੇ, ਉੱਥੇ ਵੀ ਤਬਾਹੀ ਹੈ। ਲੇਕਿਨ ਜੇ ਅਸੀਂ UN ਔਰ ਦੂਸਰੇ ਜਿਹੜੇ ਲੋਕ ਇਸ ਫੀਲਡ ਦੇ ਉੱਤੇ ਸਮਝਦੇ ਨੇ ਕਿ ਭਾਈ ਆਬਾਦੀ ਤਾਂ ਪਿਛਲੇ 75 ਸਾਲਾਂ ਦੇ ਵਿੱਚ ਦੁਨੀਆ ਦੀ ਆਲਮੋਸਟ 3 ਗੁਣਾ ਵੱਧ ਗਈ, ਕਿੱਥੇ 2.5 ਬਿਲੀਅਨ ਸੀ, ਇਸ ਵੇਲੇ 8 ਬਿਲੀਅਨ ਦੇ ਨੇੜੇ ਪਹੁੰਚ ਗਈ, ਪਰ ਧਰਤੀ ਦਾ ਪਾਣੀ ਜਿਸ ਨੂੰ ਇਸਤੇਮਾਲ ਕਰ ਕਰਕੇ ਜੇ ਅਸੀਂ ਪੰਜਾਬ ਦੇ ਹਵਾਲੇ ਨਾਲ ਹੀ ਦੇਖੀਏ ਕਿ 75 ਵਰ੍ਹੇ ਪਹਿਲਾਂ ਜਿਹੜਾ 10-12 ਫੁੱਟ ਦੇ ਉੱਤੇ ਪਾਣੀ ਸੀ ਉਹ ਆਲਮੋਸਟ 400 ਫੁੱਟ ਥੱਲੇ ਚਲਾ ਗਿਆ। ਸਮਰਸੀਬਲ ਪੰਪ ਇੱਕ ਤੋਂ ਬਾਅਦ ਇੱਕ ਲਾ ਕੇ ਵੀ ਨਹੀਂ ਨਿਕਲਦਾ, ਔਰ ਇਹੀ ਕਾਰਨ ਹੈ ਕਿ ਜਦੋਂ ਇਹ ਕਿਹਾ ਜਾਂਦਾ ਹੈ UN ਔਰ ਦੂਸਰੀਆਂ ਰਿਪੋਰਟਸ ਕਿ ਭਾਈ 21ਵੀਂ ਸਦੀ ਦੇ ਵਿੱਚ ਜਿਹੜੀਆਂ ਜੰਗਾਂ ਨੇ ਉਹ ਪਾਣੀ ਦੇ ਮੁੱਦੇ ਤੇ ਲੜੀਆਂ ਜਾਣਗੀਆਂ, ਕਿਉਂਕਿ ਅਲਟੀਮੇਟਲੀ ਆਬਾਦੀ ਜੇ 8 ਬਿਲੀਅਨ ਪਹੁੰਚ ਗਏ ਨੇ ਤਾਂ ਹੋਰ ਵਧਣਾ, ਪਾਣੀ ਤਾਂ ਹੋਰ ਕਿਤੇ ਨਹੀਂ ਆਣਾ। ਔਰ ਦੂਸਰੇ ਪਾਸੇ ਓਜ਼ੋਨ ਔਰ এনवायरमेंट ਕਲਾਈਮੇਟ ਚੇਂਜਸ ਦੀ ਬਦੌਲਤ ਜਿਹੜੇ ਗਲੇਸ਼ੀਅਰ ਬੇਮੌਸਮ ਪਿਘਲਦੇ ਨੇ, ਗਰਮੀ ਵੱਧ ਰਹੀ ਹੈ ਇਸ ਵਾਰ, ਜਿੰਨੀ ਗਰਮੀ ਪਈ ਹੈ ਯੂਰਪ ਦੇ ਵਿੱਚ ਤੁਸੀਂ ਦੇਖੋ, ਸਪੇਨ, ਪੁਰਤਗਾਲ ਕਿੰਨੀਆਂ ਮੌਤਾਂ ਹੋਈਆਂ ਨੇ। ਹੁਣ ਇੱਕ ਪਾਸੇ ਉਹ ਸਮਰ ਜਿਹੜੀ ਹੈ ਉਹ ਕਹਿਰ ਢਾਉਂਦੀ ਹੈ, ਜੰਗਲ ਵਾਈਲਡ ਫਾਇਰਸ ਲੱਗਦੀਆਂ ਨੇ, ਔਰ ਵਾਈਲਡ ਫਾਇਰਸ ਦੇ ਨਾਲ ਫਿਰ ਹੋਰ ਜਿਹੜਾ ਹੈ ਉਹ ਕਾਰਬਨ ਐਮਿਸ਼ਨ ਹੁੰਦੀ ਹੈ ਹਵਾ ਦੇ ਵਿੱਚ। ਪਰ ਦੂਸਰੇ ਪਾਸੇ ਉਸ ਗਰਮੀ ਦੇ ਨਾਲ ਬੜੇ ਬੜੇ ਗਲੇਸ਼ੀਅਰ ਪਿਘਲਦੇ ਨੇ ਤੇ ਵਾਧੂ ਪਾਣੀ ਦਰਿਆਵਾਂ 'ਚ ਵੈਸੇ ਹੀ ਭਰਿਆ ਹੁੰਦਾ ਹੈ, ਤੇ ਜਦੋਂ ਨੈਚੁਰਲ ਰੇਨੀ ਸੀਜ਼ਨ ਦੇ ਵਿੱਚ ਮੀਂਹ ਆਉਂਦੇ ਨੇ, ਆਲਰੇਡੀ ਡੈਮ ਤੁਹਾਡੇ ਭਰੇ ਹੋਏ ਨੇ ਜਾਂ ਦਰਿਆ ਭਰੇ ਹੋਏ ਨੇ, ਉਹ ਓਵਰਫਲੋ ਹੋ ਕੇ ਤਬਾਹੀ ਕਰ ਰਹੇ ਨੇ। ਸੋ ਇਹਨੂੰ ਵੀ ਕਲਾਈਮੇਟ ਚੇਂਜ ਨਾਲ ਵੀ ਪਲੱਸ ਲੋਕਲ ਪਾਰਟ ਦਾ। ਪਰ ਜੇ ਅਸੀਂ ਪੰਜਾਬ ਦੇ ਹਵਾਲੇ ਨਾਲ ਗੱਲ ਕਰੀਏ, ਔਰ ਇਸ ਵੇਲੇ ਜਿਹੜਾ ਸਭ ਤੋਂ ਵੱਡਾ ਇਸ਼ੂ, ਔਰ ਪਿਛਲੇ 2 ਦਿਨ ਪਹਿਲਾਂ ਹੀ ਜਦੋਂ ਪੰਜਾਬ ਭਰ ਦੇ ਵਿੱਚ ਈਵਨ ਪਹਿਲੀ ਵਾਰ ਸੀ ਕਿ ਦਰਬਾਰ ਸਾਹਿਬ ਦੇ ਅੰਦਰ ਯਾਨੀ ਝੰਡੇ ਬੁੰਗੇ ਜਿਨ੍ਹਾਂ ਦੀ ਯਾਦ ਨੂੰ ਸਮਰਪਿਤ ਦੀਵਾਨ ਹੋਇਆ 2 ਯੋਧਿਆਂ ਦੀ, ਭਾਈ ਬਲਵਿੰਦਰ ਸਿੰਘ ਜਟਾਣਾ ਔਰ ਭਾਈ ਚਰਨਜੀਤ ਸਿੰਘ ਚੰਨਾ। ਹੁਣ ਇਹੀ ਬਲਵਿੰਦਰ ਸਿੰਘ ਜਟਾਣਾ ਨੇ ਜਿਨ੍ਹਾਂ ਦੇ ਉੱਤੇ ਗੂਗਲ ਰਿਸਰਚ ਨੇ ਰਿਕਾਰਡ ਮਾਤ ਪਾ ਦਿੱਤੇ, ਕਿਉਂਕਿ ਸਿੱਧੂ ਮੂਸੇਵਾਲਾ ਦਾ ਜਦੋਂ SYL ਦੇ ਉੱਤੇ ਸਤਲੁਜ ਯਮੁਨਾ ਲਿੰਕ ਨਹਿਰ ਦੇ ਉੱਤੇ ਗੀਤ ਆਇਆ ਤੇ ਉਹਨੇ ਜਟਾਣੇ ਨੂੰ ਯਾਦ ਕੀਤਾ। ਔਰ ਇਹ ਜਨਰੇਸ਼ਨ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਵੀ ਇਹ ਜਿਹੜਾ ਜਟਾਣੇ ਦਾ ਇਹ ਕੌਣ ਹੈ, ਉਹਨਾਂ ਨੇ ਜਦੋਂ ਦੇਖਿਆ ਤੇ ਇਸ ਵਾਰ ਇੰਨਾ ਹਾਈਲਾਈਟ ਹੋਇਆ ਕਿ ਇੰਨੇ ਵਰ੍ਹਿਆਂ ਬਾਅਦ ਅਸੀਂ ਦੇਖ ਰਹੇ ਹਾਂ ਕਿ ਬਲਵਿੰਦਰ ਸਿੰਘ ਜਟਾਣਾ ਜਾਂ ਚਰਨਜੀਤ ਸਿੰਘ ਚੰਨਾ ਨੂੰ ਯਾਦ ਕੀਤਾ ਗਿਆ। ਔਰ ਇਸ ਸਾਰੇ ਦੇ ਨਾਲ ਕਿਉਂਕਿ ਜਦੋਂ ਅੱਜ ਅਸੀਂ ਫਲੱਡਸ ਦੀ ਗੱਲ ਕਰ ਰਹੇ ਕਿ ਇਕੱਲਾ ਇਹੀ ਨਹੀਂ ਹੈ, ਫਲੱਡਸ ਇੱਕ ਤਾਂ ਨੇਚਰ ਦੀ ਬਦੌਲਤ ਹੈ, ਪਰ ਕਿਵੇਂ ਪਾਣੀ ਨੂੰ ਦੋਨੋਂ ਪਾਸਿਓਂ ਹੀ ਐਜ਼ ਏ ਵੈਪਨ ਯੂਜ਼ ਕੀਤਾ ਜਾਂਦਾ ਹੈ। ਇੱਕ ਪਾਸੇ ਤੁਹਾਡਾ ਪਾਣੀ ਖੋਹ ਲਓ, ਤੁਹਾਡਾ ਇੱਕੋ ਇੱਕ ਨੈਚੁਰਲ ਰਿਸੋਰਸ ਹੈ, ਤੁਹਾਨੂੰ ਡੈਜ਼ਰਟ ਬਣਾ ਦਿਓ। ਪਰ 1988 ਦਾ ਵਰ੍ਹਾ ਉਹ ਵਰ੍ਹਾ ਸੀ ਜਦੋਂ ਇਵੇਂ ਹੀ ਪੰਜਾਬ ਦੇ ਵਿੱਚ ਜਿਹੜਾ ਬਹੁਤ ਮੀਂਹ ਪਿਆ, ਬਹੁਤ ਤੇਜ਼ੀ ਦੇ ਨਾਲ, ਭਾਖੜੇ ਦਾ ਲੈਵਲ ਵੀ ਥੋੜ੍ਹਾ ਬਹੁਤ ਉੱਪਰ ਲੈਵਲ 'ਤੇ ਗਿਆ, ਔਰ 88 'ਚ ਖਾਲਿਸਤਾਨ ਦੀ ਮੂਵਮੈਂਟ ਜਿਹੜੀ ਹੈ ਉਹ ਚੱਲ ਰਹੀ ਸੀ ਜ਼ੋਰ ਦੇ ਨਾਲ, ਪੋਸਟ 84 ਪੀਰੀਅਡ ਸੀ। ਔਰ ਉਦੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਇਸ ਗੱਲ ਦਾ ਧਿਆਨ ਰਿਹਾ, ਔਰ ਕੱਲ੍ਹ ਅਸੀਂ ਗੱਲ ਕਰਾਂਗੇ, ਕੱਲ੍ਹ ਦਾ ਦਿਨ ਹੈ 7 ਸਤੰਬਰ ਦਾ, ਜਦੋਂ ਕਿ ਭਾਰਤ ਦੇ ਲੋਅਰ ਹਾਊਸ ਪਾਰਲੀਮੈਂਟ ਦੇ ਵਿੱਚ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਲਈ ਬਿੱਲ ਪੇਸ਼ ਕੀਤਾ ਗਿਆ ਸੀ 1966 'ਚ ਕਿ ਪੰਜਾਬ ਨੂੰ ਵੰਡਣਾ 3 ਹਿੱਸਿਆਂ 'ਚ। ਔਰ ਉਸ ਪੀਰੀਅਡ ਦੇ ਵਿੱਚ ਉਸ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਵਿੱਚ ਸੈਕਸ਼ਨ 78, 79, 80 ਐਡ ਕੀਤੇ ਗਏ ਸੀ, ਜਿਹਦੇ ਥੱਲੇ ਪੰਜਾਬ ਦੇ ਦਰਿਆਈ ਪਾਣੀਆਂ ਦੇ ਹੱਕ ਜਿਹੜਾ ਕਿ ਇੰਟਰਨੈਸ਼ਨਲ ਰਾਈਪੇਰੀਅਨ ਲਾਅ ਵੀ ਜਿਹੜਾ ਹੁਣ ਰਾਈਪੇਰੀਅਨ ਲਫ਼ਜ਼ ਅੰਗਰੇਜ਼ੀ ਦਾ ਜਿਹਦਾ ਮਤਲਬ ਹੁੰਦਾ ਦਰਿਆ ਦਾ ਕੰਢ, ਔਰ ਇੱਕ ਕੇਸ ਦਾ ਜਿਸ ਨੂੰ ਸਿੰਪਲ ਜਿਹਾ ਫਾਰਮੂਲਾ ਇਹ ਹੈ ਕਿ ਇਹ ਲਾਅ ਦੀ ਸਪਿਰਿਟ ਇਸ ਗੱਲ ਦੇ ਉੱਤੇ ਖੜੀ ਹੈ ਕਿ ਜਦੋਂ ਹੜ੍ਹ ਆਉਂਦੇ ਨੇ
ਤੇ ਜਿਹੜੇ ਸਭ ਤੋਂ ਜ਼ਿਆਦਾ ਲੋਕ ਸਫ਼ਰ ਕਰਦੇ ਨੇ ਉਹ ਦਰਿਆਵਾਂ ਦੇ ਕੰਢੇ ਰਹਿਣ ਵਾਲੇ ਲੋਕ ਕਰਦੇ ਨੇ। ਇਸ ਲਈ ਜਿਹੜੇ ਲੋਕ ਦਰਿਆਵਾਂ ਦੇ ਕੰਢੇ ਤੇ ਵਸਦੇ ਨੇ ਉਹਨਾਂ ਦਾ ਹੱਕ ਹੈ ਉਹਨਾਂ ਦਰਿਆਵਾਂ ਦੇ ਪਾਣੀਆਂ ਦੇ ਉੱਤੇ। ਇੱਕ ਸਿੰਪਲ, ਹਾਲਾਂਕਿ ਉਸ ਤੇ ਹੋਰ ਵੀ ਬਹੁਤ ਪਰ ਇਹ ਬੇਸਿਕ ਸਪਿਰਿਟ ਹੈ, ਇਹਨੂੰ ਰਾਈਪੇਰੀਅਨ ਲਾਅ ਕਹਿੰਦੇ ਨੇ। ਇਹੀ ਭਾਰਤ ਦੇ ਆਇਨ ਨੇ ਵੀ ਇਸ ਨੂੰ ਮੰਨਿਆ ਜੀ। ਹੁਣ ਸਤਲੁਜ, ਬਿਆਸ, ਰਾਵੀ, ਕਿਉਂਕਿ 5 ਦਰਿਆਵਾਂ ਦੀ ਧਰਤੀ 47 ਦੇ ਵਿੱਚ ਵੰਡ, ਜਿਸ ਦਾ ਨਤੀਜਾ ਕਿ ਸਤਲੁਜ, ਬਿਆਸ ਤੇ ਰਾਵੀ ਉਹ ਇਧਰ ਔਰ ਚਨਾਬ, ਜੇਹਲਮ, ਇੰਡਸ ਦੂਸਰੇ ਪਾਸੇ, ਔਰ ਅਸੀਂ ਫਿਰ ਜਿਹੜੀ ਹੈ ਇੰਡਸ ਵਾਟਰ ਟ੍ਰੀਟੀ ਦੇਖਦੇ ਹਾਂ ਭਾਰਤ ਔਰ ਪਾਕਿਸਤਾਨ ਦੇ ਵਿਚਾਲੇ 1960 ਦੇ ਵਿੱਚ, ਜਿਸ ਦੇ ਉੱਤੇ ਦਸਤਖਤ ਕਰਨ ਦੇ ਲਈ ਭਾਰਤ ਦਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਕਰਾਚੀ ਗਿਆ ਔਰ 1960 'ਚ ਪਾਕਿਸਤਾਨ ਦੇ ਪ੍ਰੈਜ਼ੀਡੈਂਟ ਉਸ ਵੇਲੇ ਦਾ ਫੌਜੀ ਜਨਰਲ ਵੀ ਜਨਰਲ ਅਯੂਬ ਖਾਨ ਔਰ ਨਹਿਰੂ ਨੇ ਜਿਸ ਟ੍ਰੀਟੀ ਤੇ ਦਸਤਖਤ ਕੀਤੇ, ਇੰਡਸ ਵਾਟਰ ਟ੍ਰੀਟੀ, ਜਿਸ ਦੀ ਮੀਡੀਏਸ਼ਨ ਵਰਲਡ ਬੈਂਕ ਨੇ ਕੀਤੀ, ਅਮਰੀਕਾ ਨੇ ਉਸ ਦੇ ਵਿੱਚ ਵੱਡਾ ਰੋਲ ਅਦਾ ਕੀਤਾ ਔਰ ਉਹਦੀ ਬਦੌਲਤ ਇਹ ਜਿਹੜਾ ਦਰਿਆਈ ਪਾਣੀਆਂ ਦਾ ਮੁੱਦਾ ਜਿਹੜਾ ਇੱਕਦਮ 47 ਤੋਂ ਬਾਅਦ ਭਾਰਤ ਔਰ ਪਾਕਿਸਤਾਨ ਦੇ ਵਿਚਾਲੇ ਆਲਮੋਸਟ ਇੱਕ ਜੰਗ ਦਾ ਕਾਰਨ ਬਣ ਗਿਆ ਸੀ, ਉਹਨੂੰ ਵਕਤੀ ਤੌਰ ਤੇ ਰਿਜ਼ੋਲਵ ਕਰਨ ਦੀ ਲਾਈਨ ਹੋਈ। ਔਰ ਉਹਦੇ ਥੱਲੇ ਸੀ ਕਿ ਚਨਾਬ, ਜੇਹਲਮ ਔਰ ਇੰਡਸ ਇਹ ਤਿੰਨੋਂ ਦਰਿਆਵਾਂ ਦਾ ਮੁਕੰਮਲ ਜਿਹੜਾ ਪਾਣੀ ਹੈ, ਹਾਲਾਂਕਿ ਚਨਾਬ ਔਰ ਜੇਹਲਮ ਕਸ਼ਮੀਰ 'ਚੋਂ ਵਗਦੇ ਨੇ, ਉਹਨਾਂ ਦੀ ਵਰਤੋਂ ਦਾ ਪਾਣੀ ਛੋਟਾ ਬੈਰਾਜ ਬਣਾਇਆ ਜਾ ਸਕਦਾ ਪਰ ਪਾਣੀ ਨੂੰ ਰੋਕਿਆ ਨਹੀਂ ਜਾ ਸਕਦਾ। ਇਹਨਾਂ ਤਿੰਨਾਂ ਦਰਿਆਵਾਂ ਦੇ ਉੱਤੇ ਪਾਕਿਸਤਾਨ ਦੀ ਮਲਕੀਅਤ ਮੰਨੀ ਗਈ। ਔਰ ਇਸੇ ਤਰ੍ਹਾਂ ਸਤਲੁਜ, ਬਿਆਸ ਤੇ ਰਾਵੀ, ਇਹਨਾਂ ਤਿੰਨਾਂ ਦਰਿਆਵਾਂ ਦੇ ਅਪਰ ਔਰ ਲੋਅਰ ਰਾਈਪੇਰੀਅਨ ਰਾਈਟ ਪੰਜਾਬ ਨੂੰ ਮਿਲੇ। ਇਹ ਇੱਕ ਫਿਰ ਵੱਖਰੀ ਕਹਾਣੀ ਹੈ ਕਿ 1960 ਦੀ ਇਸ ਟ੍ਰੀਟੀ ਨੇ ਕਿਵੇਂ ਜਿਹੜਾ ਉਸ ਤੋਂ ਬੇਸ਼ੱਕ ਪਹਿਲਾਂ ਹੀ ਰਾਜਸਥਾਨ ਔਰ ਪੰਜਾਬ ਦੇ ਸੈਕਟਰੀ ਲੈਵਲ ਤੇ ਪ੍ਰਤਾਪ ਸਿੰਘ ਕੈਰੋਂ ਜਿਹੜਾ ਛੱਲਾ ਹੀ ਸੀ ਨਹਿਰੂ ਦਾ, ਉਹਨੂੰ ਇਸਤੇਮਾਲ ਕਰਕੇ ਕਿਵੇਂ ਉਹਨਾਂ ਨੇ ਇਹ ਤਿੰਨੋਂ ਹੀ ਦਰਿਆ ਜਿਹੜੇ ਸਤਲੁਜ, ਬਿਆਸ, ਰਾਵੀ ਪੰਜਾਬ 'ਚੋਂ ਨਿਕਲਦੇ ਨੇ, ਭਾਰਤੀ ਕਬਜ਼ੇ ਵਾਲੇ ਪੰਜਾਬ ਨੂੰ ਟੱਚ ਜਿਹੜਾ ਉਹਨਾਂ ਦੇ ਕੰਢੇ ਨੇ ਪੰਜਾਬ, ਇਹਨਾਂ ਦਰਿਆਵਾਂ ਦੇ ਕੰਢੇ ਨਾ ਰਾਜਸਥਾਨ ਦਾ ਕੋਈ ਸ਼ਹਿਰ ਜਾਂ ਕਸਬਾ ਹੈ ਨਾ ਹਰਿਆਣੇ ਦਾ ਕੋਈ ਸ਼ਹਿਰ ਜਾਂ ਕਸਬਾ ਹੈ, ਪਰ ਕਿਵੇਂ ਇਹਨਾਂ ਪਾਣੀਆਂ ਨੂੰ ਉਹਨਾਂ ਨੇ ਅੱਧਿਓਂ ਜ਼ਿਆਦਾ ਰਾਜਸਥਾਨ ਨੂੰ ਦਿੱਤਾ ਕਿਉਂਕਿ ਉਸ ਪੀਰੀਅਡ 'ਚ ਹੁਣ ਤੱਕ ਕੈਲਕੂਲੇਸ਼ਨ ਤਾਂ ਪਾਣੀ ਬਹੁਤ ਘਟ ਗਿਆ, ਪਰ 16.5 ਮਿਲੀਅਨ ਏਕੜ ਫੁੱਟ ਪਾਣੀ ਉਦੋਂ ਦੀ ਇਹ ਕੈਲਕੂਲੇਸ਼ਨ ਸੀ ਕਿ ਸਤਲੁਜ, ਬਿਆਸ, ਰਾਵੀ ਵਿੱਚ ਹੁੰਦਾ। ਉਸ 'ਚੋਂ 8.5 ਮਿਲੀਅਨ ਏਕੜ ਫੁੱਟ ਪਾਣੀ ਰਾਜਸਥਾਨ ਨੂੰ ਦਿੱਤਾ ਗਿਆ, ਜਿਹਦਾ ਕੋਈ ਲਾਗਾ ਦੇਗਾ ਨਹੀਂ, ਫ੍ਰੀ ਆਫ ਕਾਸਟ। ਔਰ ਇਸੇ ਤਰ੍ਹਾਂ ਜਦੋਂ ਫਿਰ ਹਰਿਆਣਾ 1966 ਦੇ ਵਿੱਚ ਬਣਦਾ ਹੈ, ਉਸ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਥੱਲੇ 3.5 ਮਿਲੀਅਨ ਏਕੜ ਫੁੱਟ ਪਾਣੀ ਜਿਹੜਾ ਉਹ ਹਰਿਆਣੇ ਨੂੰ ਦਿੱਤਾ ਗਿਆ, ਤੇ ਜਿਹੜਾ ਹੁਣ ਰਹਿ ਗਿਆ ਹੈ 4 ਸਮਥਿੰਗ, ਉਹਦੇ 'ਚੋਂ ਵੀ ਫਰਦਰ ਹਰਿਆਣੇ ਨੂੰ ਦੇਣ ਦੇ ਲਈ ਇੰਦਰਾ ਗਾਂਧੀ ਨੇ ਜਿਹੜੀ 1980-81 ਦੇ ਵਿੱਚ ਇੱਕ ਵੱਡੀ ਸ਼ਰਾਰਤ ਕੀਤੀ, ਜਿਹਦੇ 'ਚ ਕੈਪਟਨ ਅਮਰਿੰਦਰ ਸਿੰਘ, ਉਸ ਵੇਲੇ ਦੇ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਸਾਰੇ ਹੀ ਭਾਈਵਾਲ ਸੀ। ਕਰਪੂਰੀ ਨਾਂ ਦੀ ਥਾਂ ਦੇ ਉੱਤੇ ਡਿਸਟ੍ਰਿਕਟ ਪਟਿਆਲਾ 'ਚ ਟੱਕ ਲਾਇਆ ਗਿਆ, ਇੰਦਰਾ ਗਾਂਧੀ ਨੇ ਆ ਕੇ ਲਾਇਆ ਕਿ ਸਤਲੁਜ ਦਾ ਪਾਣੀ ਜਿਹੜਾ ਇੱਕ ਨਹਿਰ ਰਾਹੀਂ ਜਮਨਾ ਦੇ ਵਿੱਚ ਪਾਇਆ ਜਾਏਗਾ, ਔਰ ਇਸੇ ਲਈ ਉਹਨੂੰ ਸਤਲੁਜ ਯਮਨਾ ਲਿੰਕ ਨਹਿਰ ਕਿਹਾ ਜਾਂਦਾ। ਔਰ ਇਹ ਉਹਨਾਂ ਦਾ ਆਧਾਰ ਬਣਿਆ। ਉਹ ਤਾਂ ਪਾਣੀਆਂ ਦੀ ਲੁੱਟ ਚੱਲ ਹੀ ਰਹੀ ਸੀ, ਪਰ ਜਦੋਂ ਮੈਂ ਵਾਟਰ ਐਜ਼ ਏ ਵੈਪਨ ਦੀ ਗੱਲ ਕਰਦਾ ਕਿ 1988 ਦੇ ਵਿੱਚ ਜਦੋਂ ਜ਼ੋਰਦਾਰ ਮੌਨਸੂਨ ਹੋ ਰਹੀ ਸੀ, ਮੌਨਸੂਨ ਪੈ ਰਹੀ ਸੀ, ਔਰ ਉਸ ਵੇਲੇ ਜਿਹੜਾ ਉਹਨਾਂ ਨੇ ਬਿਨਾਂ ਲੋਕਾਂ ਨੂੰ ਵਾਰਨਿੰਗ ਦਿੱਤੇ ਜਿਹੜੇ ਭਾਖੜਾ ਡੈਮ ਔਰ ਦੂਸਰੇ ਦੇ ਫਲੱਡ ਗੇਟ ਖੋਲ੍ਹ ਦਿੱਤੇ। ਨਤੀਜੇ ਦੇ ਤੌਰ ਤੇ ਪੰਜਾਬ ਦੇ ਇੱਕ ਵੱਡੇ ਹਿੱਸੇ 'ਚ 8 ਤੋਂ 10 ਫੁੱਟ ਤੱਕ ਪਾਣੀ ਆਇਆ, 10,000 ਤੋਂ ਜ਼ਿਆਦਾ ਲੋਕ ਮਰੇ ਪੰਜਾਬ 'ਚ, ਔਰ 1 ਲੱਖ ਤੋਂ ਜ਼ਿਆਦਾ ਮਵੇਸ਼ੀ ਪਸ਼ੂ ਮਰੇ। ਔਰ ਉਸ ਵੇਲੇ ਹੀ ਜਿਹੜਾ ਭਜਨ ਲਾਲ ਹਰਿਆਣੇ ਦਾ ਚੀਫ ਮਿਨਿਸਟਰ ਰਿਹਾ ਪਹਿਲਾਂ, ਉਹ ਐਗਰੀਕਲਚਰ ਮਿਨਿਸਟਰ ਸੀ ਇੰਦਰਾ ਗਾਂਧੀ ਕੈਬਨਿਟ, ਪੰਜਾਬ ਸਾਰਾ ਪਾਣੀਆਂ ਦੇ ਵਿੱਚ ਡੁੱਬਿਆ ਹੋਇਆ ਸੀ, 10,000 ਤੋਂ ਜ਼ਿਆਦਾ ਮੌਤਾਂ ਸੀ, ਔਰ ਉਹ ਹੈਲੀਕਾਪਟਰ ਤੇ ਦੌਰਾ ਕਰਕੇ ਜਾ ਕੇ ਆਪਣੇ ਟੀਵੀ ਤੋਂ ਬਿਆਨ ਦਿੰਦਾ ਹੈ ਕਿ ਪੰਜਾਬ ਦੇ ਕਿਸਾਨ ਬਹੁਤ ਖੁਸ਼ ਨੇ ਕਿਉਂਕਿ ਅਗਲੀ ਫਸਲ ਬਹੁਤ ਵਧੀਆ ਹੋਏਗੀ। ਸੋ ਜ਼ਾਹਿਰ ਹੈ ਕਿ ਇਹ ਸਿੱਖਾਂ ਦੇ ਖਿਲਾਫ ਪਹਿਲੀ ਵਾਰ ਉਸ ਧਰਤੀ ਦੇ ਉੱਤੇ ਵਾਟਰ ਐਜ਼ ਏ ਵੈਪਨ ਇਸਤੇਮਾਲ ਕੀਤਾ ਗਿਆ ਸਜ਼ਾ ਦੇਣ ਲਈ ਪੰਜਾਬ ਦੇ ਸਿੱਖਾਂ ਨੂੰ। ਔਰ ਉਸ ਵੇਲੇ ਪੰਜਾਬ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਚੇਅਰਮੈਨ ਜਨਰਲ ਜਿਹੜਾ ਲੈਫਟੀਨੈਂਟ ਜਨਰਲ, ਸਿਟਿੰਗ ਲੈਫਟੀਨੈਂਟ ਜਨਰਲ, ਪਤਾ ਨਹੀਂ ਕੀ ਉਹਦਾ ਨਾਂ, ਹਿੰਦੂ ਨਾਂ ਹੀ ਸੀ, ਉਹ ਸੀ। ਸੋ ਇੱਕ ਕਮੇਟੀ ਐਗਰੀਕਲਚਰ ਯੂਨੀਵਰਸਿਟੀ ਐਕਸਪਰਟਸ ਦੀ ਬਣੀ
ਕਿ ਵੀ ਕੀ ਇਹ ਜਿਹੜੇ ਫਲੱਡ ਆਏ ਨੇ, ਹੜ੍ਹ ਆਏ ਨੇ, ਇਹ ਕੁਦਰਤੀ ਨੇ ਜਾਂ ਲਿਆਂਦੇ ਗਏ ਨੇ। ਔਰ ਇਹ ਸਾਹਮਣੇ ਆਇਆ ਕਿ ਭਾਈ ਇਹ ਡੈਲੀਬਰੇਟਲੀ ਉਹਨਾਂ ਨੇ ਜਦੋਂ ਐਨ ਮੀਂਹ ਤੇਜ਼ੀ ਨਾਲ ਪੈ ਰਿਹਾ ਸੀ ਬਿਨਾਂ ਵਾਰਨਿੰਗ ਦਿੱਤੇ ਖੋਲ੍ਹੇ। ਔਰ ਜਦੋਂ ਅਸੀਂ ਜੁਝਾਰੂ ਸੰਘਰਸ਼ ਦੀ ਗੱਲ ਕਰਦੇ ਹਾਂ, ਜੁਝਾਰੂ ਸਿੰਘਾਂ ਨੇ ਫਿਰ ਉਸ ਮੇਜਰ ਜਨਰਲ ਨੂੰ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਚੇਅਰਮੈਨ ਸੀ ਉਸ ਨੂੰ ਸਜ਼ਾ ਯਾਫਤਾ ਕੀਤਾ ਸੀ। ਔਰ ਉਹਨਾਂ ਨੇ ਕਿਹਾ ਸੀ ਕਿ ਇਹ ਜਿਹੜੇ ਸਾਡਾ 10,000 ਬੰਦਾ ਹੜ੍ਹਾਂ 'ਚ ਰੋੜ ਕੇ ਮਾਰਿਆ, 1 ਲੱਖ ਮਵੇਸ਼ੀ ਮਾਰੇ ਨੇ, ਉਹਨਾਂ ਦਾ ਅਸੀਂ ਬਦਲਾ ਲੈ ਲਿਆ। ਹੁਣ ਇੱਕ ਪਾਸੇ ਵਾਟਰ ਨੂੰ ਐਜ਼ ਏ ਵੈਪਨ ਇਵੇਂ ਇਸਤੇਮਾਲ ਕੀਤਾ, ਦੂਸਰਾ ਜਿਹੜਾ ਪੰਜਾਬ ਦੇ ਪਾਣੀਆਂ ਦੀ ਲੁੱਟ ਜਿਹੜਾ ਸਿਲਸਿਲਾ ਲਗਾਤਾਰਤਾ ਨਾਲ ਚੱਲ ਰਿਹਾ, ਉਹਦੇ ਚੋਂ ਅੱਗੋਂ ਪੰਜਾਬ ਨੂੰ ਡੈਜ਼ਰਟ ਬਣਾਉਣ ਦੇ ਲਈ ਇਹ SYL ਕਨਾਲ ਦਾ ਮੁੱਦਾ, ਜਿਸ ਨੂੰ ਜਿਹੜਾ ਫਿਰ ਸਾਡੇ ਜਦੋਂ ਰਾਜੀਵ ਲੌਂਗੋਵਾਲ ਅਕੋਰਡ ਹੁੰਦਾ ਉਹਦੀ ਵੀ ਇੱਕ ਕਲੌਜ਼ ਹੈ ਜੀ ਕਿ ਪੰਜਾਬ ਇਹ ਬਣਾ ਕੇ ਦੇਗਾ SYL ਕਨਾਲ। ਬਰਨਾਲਾ ਸਰਕਾਰ ਕਿਸਾਨਾਂ ਦੀ ਜ਼ਮੀਨ ਵੀ ਜਿਹੜੀ ਐਕਵਾਇਰ ਕਰ ਲੈਂਦੀ ਹੈ ਔਰ ਇਵੇਂ ਲੱਗਦਾ ਸੀ, ਔਰ ਬਿਹਾਰੀ ਲੇਬਰ ਦੂਜੀ ਤੀਜੀ ਦਿਨ ਰਾਤ ਲੱਗੀ ਹੋਈ ਸੀ। ਤਾਂ ਫਿਰ ਇਹਨਾਂ ਦੋਨੋਂ ਹੀ ਜੁਝਾਰੂ ਯੋਧਿਆਂ ਨੇ, ਬਲਵਿੰਦਰ ਸਿੰਘ ਜਟਾਣਾ ਔਰ ਚਰਨਜੀਤ ਸਿੰਘ ਚੰਨਾ ਨੇ, 2 ਵੱਡੇ ਜਿਹੜੇ ਇੰਜੀਨੀਅਰ ਜਿਹੜੇ ਕਿ ਉਹ ਸਾਰਿਆਂ ਨੂੰ ਸੁਪਰਵਾਈਜ਼ ਕਰ ਰਹੇ ਸੀ ਚੰਡੀਗੜ੍ਹ 'ਚ, ਉਹਨਾਂ ਨੂੰ ਸਜ਼ਾ ਯਾਫਤਾ ਕੀਤਾ ਔਰ ਉਦੋਂ ਦੀ ਕਨਾਲ ਉੱਥੇ ਹੀ ਖੜੀ ਹੈ। ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਅਲਟੀਮੇਟਲੀ ਇਹੀ ਹੈ, ਜਦੋਂ ਇਨਸਾਫ ਲੈਣ ਲਈ ਹੋਰ ਦਰਵਾਜ਼ੇ ਬੰਦ ਹੋ ਜਾਣ ਫਿਰ ਤੁਹਾਡੇ ਕੋਲ ਕਿਹੜਾ ਰਸਤਾ ਬਚਦਾ। ਪਰ ਇਸ ਸਾਰੇ ਪੀਰੀਅਡ 'ਚ ਆਨੇ ਬਹਾਨੇ ਸੁਪਰੀਮ ਕੋਰਟ ਰਾਹੀਂ ਦੂਜੇ ਤੀਜੇ ਉਹ ਇਹੀ ਕਹਿੰਦੇ ਨੇ ਜੀ ਬਣਾ ਕੇ ਦੇ ਪੰਜਾਬ। ਔਰ 2004 ਦੇ ਵਿੱਚ ਟਰਮੀਨੇਸ਼ਨਸ ਆਫ ਵਾਟਰ ਐਗਰੀਮੈਂਟ ਐਕਟ ਅਮਰਿੰਦਰ ਸਰਕਾਰ ਨੇ ਪਾਸ ਕੀਤਾ, ਉਦੋਂ ਵੀ ਸੁਪਰੀਮ ਕੋਰਟ 'ਚੋਂ ਸੀ ਜੀ ਕਿ ਫੈਸਲਾ ਆਇਆ ਕਿ ਆਇਆ ਔਰ ਉਹ ਵਕਤੀ ਤੌਰ ਤੇ ਰੁਕ ਗਿਆ। ਲੇਕਿਨ 4 ਸਾਲ ਬਾਅਦ ਸੁਪਰੀਮ ਕੋਰਟ ਨੇ ਕਿਹਾ ਜੀ ਇਹ ਟਰਮੀਨੇਸ਼ਨ ਵਾਟਰ ਐਗਰੀਮੈਂਟ ਐਕਟ ਜਿਹੜਾ ਟਰਮੀਨੇਟ ਕਰਨਾ ਇਹ ਇਲੀਗਲ ਹੈ, ਯਾਨੀ ਅਨਕਨਸਟੀਟਿਊਸ਼ਨਲ ਹੈ, ਕਿਉਂਕਿ ਉਸ ਵੇਲੇ ਦੀ ਮਨਮੋਹਨ ਸਿੰਘ ਸਰਕਾਰ ਨੇ ਵੀ ਉਹਨਾਂ ਨੂੰ ਵੀ ਜਿਹੜਾ ਉਹ ਬੜਾ ਹੱਥਾਂ ਪੈਰਾਂ ਦੀ ਪਈ। ਹੁਣ ਇਹ ਕੇਸ ਇਹਨਾਂ ਸਾਰੇ ਸਾਲਾਂ ਤੋਂ ਸੁਪਰੀਮ ਕੋਰਟ ਦੇ ਕੋਲ ਹੈ। ਕਦੇ ਹੁੰਦਾ ਜੀ ਸੁਪਰੀਮ ਕੋਰਟ ਨੇ ਕਹਿ ਦਿੱਤਾ ਆਪਸੀ ਗੱਲਬਾਤ ਕਰੋ ਜਾਂ ਦੂਜਾ। ਹੁਣ ਜਦੋਂ ਇੱਕ ਪਾਸੇ ਪੰਜਾਬ ਦੇ ਅੰਦਰ ਬਲਵਿੰਦਰ ਸਿੰਘ ਜਟਾਣਾ ਔਰ ਚਰਨਜੀਤ ਸਿੰਘ ਚੰਨੀ ਸੈਲੀਬ੍ਰਿਟੀਜ਼ ਦੇ ਤੌਰ ਤੇ ਯਾਦ ਕੀਤੇ ਜਾ ਰਹੇ ਨੇ, ਪੰਜਾਬ ਦੇ ਵਿੱਚ ਇੱਕ ਨਵੀਂ ਅਵੇਅਰਨੈਸ ਹੈ ਔਰ ਨੌਜਵਾਨੀ ਦੇ ਅੰਦਰ ਆਪਣੇ ਹੱਕਾਂ ਦੇ ਲਈ ਜਾਗਰੂਕਤਾ ਹੈ, ਅਚਾਨਕ ਅਗੇਨ ਸੁਪਰੀਮ ਕੋਰਟ ਨੇ ਉਹ ਕੇਸ ਦੀ ਫਾਈਲ ਕੱਢ ਕੇ ਔਰ ਉਹਨਾਂ ਨੇ ਪੰਜਾਬ ਦੇ ਚੀਫ ਮਿਨਿਸਟਰ ਨੂੰ ਇਹ ਹਦਾਇਤ ਕੀਤੀ ਹੈ ਕਿ ਭਾਈ ਫੌਰਨ ਹਰਿਆਣੇ ਦੇ ਚੀਫ ਮਿਨਿਸਟਰ ਨੂੰ ਮਿਲੋ ਔਰ ਇਹ ਜਿਹੜਾ 1 ਮਹੀਨੇ ਦੇ ਵਿੱਚ ਮੁਲਾਕਾਤ ਕਰੋ। ਇਹ ਪਾਣੀ ਜਿਹੜਾ ਹੈ ਇਹ ਕਿਸੇ ਇੱਕ ਦੀ ਮਲਕੀਅਤ ਨਹੀਂ ਹੈ, ਇਹ ਸਾਂਝਾ ਹੋਣਾ ਚਾਹੀਦਾ ਹੈ। ਔਰ ਅਗਲੀ ਤਰੀਕ ਉਹਨਾਂ ਨੇ 18 ਜਨਵਰੀ 2023 ਦੀ ਪਾਈ। ਹੁਣ ਇਹ 3 ਜੱਜਾਂ ਦਾ ਪੈਨਲ ਜਿਸ ਨੂੰ ਹੈੱਡ ਜਿਹੜਾ ਸੰਜੇ ਕੌਲ ਕਸ਼ਮੀਰੀ ਬ੍ਰਾਹਮਣ ਉਹ ਕਰ ਰਿਹਾ, ਉਹਨੇ ਜੋ ਕਿਹਾ ਉਸ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਆਉਣ ਵਾਲੇ ਪੀਰੀਅਡ 'ਚ ਫੈਸਲਾ ਕੀ ਹੋਏਗਾ ਸੁਪਰੀਮ ਕੋਰਟ ਦਾ ਔਰ ਕਿਸ ਡਾਇਰੈਕਸ਼ਨ ਦੇ ਵਿੱਚ। ਔਰ ਮੈਨੂੰ ਇਹ ਨਜ਼ਰ ਆ ਰਿਹਾ ਵੀ ਉਹ ਮਾਹੌਲ ਸਿਰਜ ਰਹੇ ਨੇ ਸਿੱਖਾਂ ਦੀ ਅਗਲੀ ਨਸਲਕੁਸ਼ੀ ਦਾ। ਔਰ ਮੈਂ ਆਪਣੇ ਵੱਲੋਂ ਕੋਈ ਕਮੈਂਟ ਨਹੀਂ ਕਰਾਂਗਾ, ਜਿਹੜੀ ਗੱਲ ਜਿਹੜੀ ਹੈ ਉਹਨਾਂ ਦੇ ਕੋਰਟ ਨੇ ਕਹੀ ਹੈ, ਇਹ ਉਹਦੇ ਪੈਨਲ ਦਾ ਚੀਫ ਜਿਹੜਾ ਕੌਲ ਹੈ ਉਹਨੇ ਕਿਹਾ ਵਾਟਰ ਇਜ਼ ਏ ਨੈਚੁਰਲ ਰਿਸੋਰਸ and living beings must learn to share it, whether it be individuals, states or countries। ਕਿ ਜਿਹੜਾ ਪਾਣੀ ਹੈ ਇਹ ਕੁਦਰਤੀ ਸਾਧਨ ਹੈ ਔਰ ਜਿਹੜੇ ਜਿਉਂਦੇ ਲੋਕ ਨੇ ਉਹਨਾਂ ਨੂੰ ਇਹ ਸ਼ੇਅਰ ਕਰਨਾ ਚਾਹੀਦਾ, ਭਾਵੇਂ ਸਟੇਟਾਂ ਹੋਣ, ਮੁਲਕ ਹੋਣ, ਇੰਡੀਵਿਜੂਅਲ ਹੋਣ। there is a shortage, ਹਾਂ ਕਮੀ ਤਾਂ ਹੈ, but if you look at it only from the point of view of the state, then somebody will look at it from the point of view of the city। ਜੇ ਤੁਸੀਂ ਸਟੇਟ ਦਾ ਦੇਖਦੇ ਹੋ ਫਿਰ ਕੋਈ ਸਿਟੀ ਲੈਵਲ ਤੋਂ ਦੇਖਦੇ, then what will happen? ਫਿਰ ਕੀ ਹੋ ਜਾਏਗਾ? I know there are sensitive issues in the state of Punjab, but some calls have to be taken। ਠੀਕ ਹੈ sensitive issue ਹੈ ਪੰਜਾਬ, ਪਰ ਜੋ ਹੋਣਾ ਹੈ ਉਹ ਹੋਣਾ ਹੀ ਚਾਹੀਦਾ in the larger interest of country। ਹੁਣ ਤੁਸੀਂ ਆ ਵੀ ਪੰਜਾਬ ਨੂੰ ਭੁੱਲ ਜਾਓ, ਬਰਬਾਦ ਹੋਵੋ, ਡੈਜ਼ਰਟ ਬਣ ਜਾਓ, ਤੁਸੀਂ ਭਾਰਤ ਦਾ ਇੰਟਰਸਟ ਦੇਖੋ। You have to sit down and work it out। ਇਹ ਹਦਾਇਤ ਕਰ ਰਿਹਾ ਪੰਜਾਬ ਦੇ ਕਿ ਬਹਿ ਇਹਨੂੰ ਕੰਮ ਨੂੰ ਨਿਬੇੜੋ। ਕੀ ਨਿਬੇੜੋ ਕਿ ਜਾਣ ਦਿਓ ਹਰਿਆਣੇ ਨੂੰ। ਇਟ ਕੈਨ ਨਾਟ ਬੀ ਲੈਫਟ ਐਜ਼ ਏ ਫੈਸਟਿੰਗ ਵੂਡ, ਕਿ ਇਹ ਰਿਸ਼ਤਾ ਜ਼ਖਮ ਨਹੀਂ ਛੱਡਿਆ ਜਾ ਸਕਦਾ। ਵਾਟਰ ਇਜ਼ ਏ ਨੈਚੁਰਲ ਵੈਲਥ ਟੂ ਬੀ ਸ਼ੇਅਰਡ। ਹੁਣ ਇਹ ਉਹ ਸੁਪਰੀਮ ਕੋਰਟ ਦੇ ਜੱਜ ਕਹਿ ਰਹੇ ਨੇ ਜਿਸ ਇੰਡੀਅਨ ਕਨਸਟੀਟਿਊਸ਼ਨ ਦੀ ਉਹ ਇੰਟਰਪ੍ਰੀਟੇਸ਼ਨ ਕਰਦੇ ਨੇ, ਉਸ ਕਨਸਟੀਟਿਊਸ਼ਨ ਦੇ ਵਿੱਚ ਪਾਣੀ ਸਟੇਟ ਦੀ ਮਲਕੀਅਤ ਹੈ, ਉਹਦੇ ਤੇ ਕੋਈ ਹਰਿਆਣਾ ਜਾਂ ਰਾਜਸਥਾਨ ਦਾ ਹੱਕ ਨਹੀਂ ਹੈ। ਪਰ ਉਹਨੂੰ ਕਹਿ ਜੀ ਇਹ ਨੈਸ਼ਨਲ ਅਸੈਟ ਹੈ ਔਰ ਤੁਸੀਂ ਕਿਵੇਂ ਜਿਹੜਾ ਇਹਨੂੰ ਜ਼ਖਮੀ
ਵੂੰਡ ਨੂੰ ਰਿਸ਼ਤਾ ਛੱਡ ਸਕਦੇ ਹੋ। ਹਾਊ ਇਟ ਹੈਜ਼ ਟੂ ਬੀ ਸ਼ੇਅਰਡ ਇਜ਼ ਅ ਮੈਕੈਨਿਜ਼ਮ ਟੂ ਬੀ ਵਰਕਡ ਆਊਟ, ਕਿ ਤੁਸੀਂ ਕਿਵੇਂ ਦੇਣਾ ਹੈ ਇਹ ਤੁਸੀਂ ਦੇਖੋ। ਇਹਦੇ ਲਈ ਜੋ ਵੀ ਹੈ ਮੈਕੈਨਿਜ਼ਮ ਬਣਾਓ। ਵੀ ਐਕਸਪੈਕਟ ਪਾਰਟੀਜ਼ ਟੂ ਵਰਕ ਆਊਟ ਅ ਵੇ ਟੂ ਸ਼ੇਅਰ ਦਾ ਨੈਚੁਰਲ ਵੈਲਥ। ਸੋ ਇਸ ਕਮੈਂਟਰੀ ਤੋਂ ਇਹ ਗੱਲ ਬਿਲਕੁਲ ਜ਼ਾਹਰ ਹੋ ਜਾਂਦੀ ਹੈ ਕਿ ਸੁਪਰੀਮ ਕੋਰਟ ਦੇ ਜੱਜਾਂ ਦਾ ਫੈਸਲਾ ਕਿਸ ਡਾਇਰੈਕਸ਼ਨ 'ਚ ਹੈ। ਉਹਨਾਂ ਨੂੰ ਜੇ ਫੌਜ ਲਾ ਕੇ ਵੀ ਇਹ ਨਹਿਰ ਬਣਾਉਣੀ ਪਈ ਤੇ ਉਹ ਬਣਾਉਣਗੇ, ਔਰ ਅਸੀਂ ਇਸ ਦਾ ਕੀ ਜਵਾਬ ਦੇਣਾ ਹੈ। ਸਾਡੇ ਲਈ ਫਿਰ ਬਲਵਿੰਦਰ ਸਿੰਘ ਜਟਾਣਾ, ਚਰਨਜੀਤ ਸਿੰਘ ਚੰਨਾ ਜਾਂ ਜਿਨ੍ਹਾਂ ਨੇ ਉਹ ਮੇਜਰ ਜਨਰਲ ਜਿਹਨੇ ਹੜ੍ਹ ਲਿਆਂਦੇ ਸੀ ਪੰਜਾਬ 'ਚ ਪਨਿਸ਼ ਕੀਤਾ ਸੀ, ਇਹ ਸਾਡੇ ਲਈ ਬਾਕੀ ਸਾਰੇ ਦਰਵਾਜ਼ੇ ਬੰਦ ਕਰ ਰਹੇ ਨੇ, ਔਰ ਇਹ ਖੁਦ ਹੀ ਉਸ ਦਰਵਾਜ਼ੇ ਵੱਲ ਪੰਜਾਬ ਦੀ ਜਵਾਨੀ ਨੂੰ ਧੱਕ ਰਹੇ ਨੇ ਜਿਹੜੀ ਪੰਜਾਬ ਦੀ ਜਵਾਨੀ ਦੀ ਫਸਟ ਚੋਇਸ ਕਦੇ ਨਹੀਂ ਸੀ। ਲੇਕਿਨ ਇਨ ਦਾ ਐਂਡ ਆਫ ਦਾ ਡੇ ਕਿ ਵੀ ਮਰਦਾ ਕੀ ਨਹੀਂ ਕਰਦਾ, ਜਦੋਂ ਤੁਹਾਡੀ ਹੋਂਦ ਹੀ ਖਤਰੇ 'ਚ ਹੁੰਦੀ ਹੈ ਫਿਰ ਤਾਂ ਬਿੱਲੀ ਵੀ ਜਿਹਨੂੰ ਤੁਸੀਂ ਕੰਧ ਦੇ ਨਾਲ ਲਾ ਦਿਓ ਤੇ ਉਹ ਸ਼ੇਰਨੀ ਬਣ ਜਾਂਦੀ ਹੈ। ਔਰ ਮੈਨੂੰ ਲੱਗਦਾ ਹੈ ਕਿ ਉਹ ਵਕਤ ਆ ਰਿਹਾ ਹੈ ਫਾਈਨਲ ਬੈਟਲ ਜਿਹੜੀ ਹੈ ਡੂ ਔਰ ਡਾਈ ਦੀ, ਇਹ ਸਾਡੇ ਗਲ ਪਾਈ ਜਾ ਸਕਦੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਵਿਊਅਰਸ ਦੋਸਤਾਂ ਨੇ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।